ਤੁਸੀਂ ਕਾਨੂੰਨ ਦੀ ਗੱਲ ਕੀਤੀ ਹੈ ਤੇ ਮੇਰਾ ਸਵਾਲ ਇਹ ਹੈ ਕਿ ਜ਼ਾਹਿਰ ਹਜੇ ਵੀ ਲੋਕਾਂ ਦਾ ਖੌਫ ਹੈ ਕਿ ਜਾਂ ਫਿਰ ਖੂਨੀ ਡੋਲ ਨਾ ਆ ਜਾਵੇ, ਠੀਕ ਹੈ ਨਾ, ਕੈਮੀਕਲ ਵਾਲੇ ਇਹ ਉਹ, ਤੇ ਕੁਝ ਸਜ਼ਾਵਾਂ ਵੀ ਤਾਂ ਰੱਖੀਆਂ ਗਈਆਂ ਨੇ ਨਵੇਂ ਕਾਨੂੰਨ ਦੇ ਵਿੱਚ, ਉਹ ਕੀ ਨੇ ਜੀ? ਇਹਨੂੰ 3 ਹਿੱਸਿਆਂ 'ਚ ਸਰ ਕੈਟਾਗਰਾਈਜ਼ ਕੀਤਾ ਗਿਆ। ਇੱਕ ਹਿੱਸਾ ਇਹ ਕਿ ਜਿਹੜੇ ਕਾਈਟ ਫਲਾਈਂਗ ਵਾਲੇ ਨੇ, ਅਗਰ ਉਹ ਕੋਈ ਵਾਇਓਲੇਸ਼ਨ ਕਰਦੇ ਨੇ ਉਹਨਾਂ ਨੂੰ ਕੀ ਸਜ਼ਾ ਹੈ, ਜਾਂ ਜਿਹੜੇ ਰਜਿਸਟਰਡ ਹੋਣ ਤੋਂ ਬਾਅਦ ਜਿਹੜੇ ਸੈਲਰ ਨੇ, ਟ੍ਰੇਡਰ ਨੇ ਜਾਂ ਮੈਨੂਫੈਕਚਰਰ ਨੇ ਉਹਨਾਂ ਵਾਸਤੇ ਕੀ ਸਜ਼ਾਵਾਂ ਨੇ। ਤੇ ਤੀਸਰੀ ਕੈਟਾਗਰੀ ਇਹ ਕਿ ਜਿਹੜੇ ਰਜਿਸਟਰਡ ਵੀ ਨਹੀਂ ਨੇ ਔਰ ਉਹ ਇਸ ਬਿਜ਼ਨਸ ਦੇ ਵਿੱਚ ਆ ਕੇ ਔਰ ਚੋਰੀ ਛਿਪੇ ਅਗਰ ਉਹ ਮਾਲ ਵੇਚਣਗੇ ਤੇ ਉਹਨਾਂ ਵਾਸਤੇ ਵੀ ਕੀ ਸਜ਼ਾਵਾਂ ਨੇ। ਕਾਈਟ ਫਲਾਇਰਸ ਵਾਸਤੇ ਤੇ 5 ਸਾਲ ਤੱਕ ਦੀ ਕੈਦ ਦੀ ਸਜ਼ਾ ਹੈ ਮੈਕਸਿਮਮ, ਤੇ ਨਾਲ 5 ਲੱਖ ਤੱਕ ਜੁਰਮਾਨਾ ਅਗਰ ਕਾਈਟ ਫਲਾਇਰ ਜਿਹੜਾ ਹੈ ਉਹ SOPs ਦੀ ਖਿਲਾਫ ਵਰਜ਼ੀ ਕਰਦਾ ਹੈ ਔਰ ਰੂਲਸ ਦੇ ਬਰਖਿਲਾਫ ਡੋਰ ਜਾਂ ਗੁੱਡੀ ਇਸਤੇਮਾਲ ਕਰਦਾ ਹੈ। ਇਸੇ ਤਰ੍ਹਾਂ ਹੀ ਅਗਰ ਰਜਿਸਟਰਡ ਲੋਕ ਨੇ ਜਿਹੜੇ ਗੁੱਡੀ ਡੋਰ ਦੀ ਉਹਨਾਂ ਨੇ ਰਜਿਸਟ੍ਰੇਸ਼ਨ ਲੈ ਲਈ ਹੈ ਨਵੀਂ, ਉਹ ਅਗਰ ਕੋਈ ਵਾਇਓਲੇਸ਼ਨ ਕਰਦੇ ਨੇ ਤੇ ਉਹਨਾਂ ਦੀ ਵੀ 5 ਸਾਲ ਤੱਕ ਸਜ਼ਾ ਹੈ ਤੇ 20 ਲੱਖ ਤੱਕ ਜੁਰਮਾਨਾ ਹੈ। ਲੇਕਿਨ ਅਗਰ ਤੀਸਰੀ ਕੈਟਾਗਰੀ ਜਿਹੜੀ ਹੈ ਜਿਹੜੇ ਰਜਿਸਟਰਡ ਵੀ ਨਹੀਂ, ਜਿਨ੍ਹਾਂ ਨੇ ਕਿਸੇ ਕਿਸਮ ਦੀ ਕੋਈ ਗਵਰਨਮੈਂਟ ਕੋਲੋਂ ਇਜਾਜ਼ਤ ਨਹੀਂ ਲਿੱਤੀ, ਨਾ ਉਹਨਾਂ ਨੂੰ ਉਹਨਾਂ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮਿਲਿਆ, ਅਗਰ ਉਹ ਡੋਰ ਗੁੱਡੀ ਸੇਲ ਕਰਦੇ ਫੜੇ ਜਾਣਗੇ ਤੇ ਉਹਨਾਂ ਦੀ 7 ਸਾਲ ਤੱਕ ਦੀ ਸਜ਼ਾ ਹੈ ਔਰ 50 ਲੱਖ ਤੱਕ ਦਾ ਜੁਰਮਾਨਾ ਹੈ। ਤੇ ਬੜੇ ਭਾਰੀ ਜੁਰਮਾਨੇ ਔਰ ਕਾਨੂੰਨ ਨੂੰ ਕਾਫੀ ਸਖਤ ਕੀਤਾ ਗਿਆ ਔਰ ਅਸੀਂ ਇਨਸ਼ਾਅੱਲਾ ਸਮਝਦੇ ਹਾਂ ਕਿ ਇਹਦੀ ਰਿਵਾਈਵਲ ਜਿਹੜੀ ਹੈ ਉਹ ਸਾਡੇ ਬਿਲਕੁਲ ਸਹੀ। ਅੱਛਾ ਸ਼ੇਖ ਸ਼ਕੀਲ ਸਾਹਿਬ, ਤੁਸੀਂ ਦੱਸੋ, ਤੁਸੀਂ ਅੱਗੇ ਬੜੇ ਜਨਾਬੇ ਵਾਲੀ ਤੁਹਾਡੀਆਂ ਆਣੀਆਂ ਜਾਣੀਆਂ ਨੇ ਮਾਸ਼ਾਅੱਲਾ, ਪੂਰੇ ਲਾਹੌਰ 'ਚ ਤੁਸੀਂ ਆ ਜਾ ਰਹੇ ਹੋ। ਇੱਕ ਸਾਡੇ ਵੇਖਣ ਵਾਲਿਆਂ ਵਾਸਤੇ ਜ਼ਾਹਿਰ ਗੱਲ ਹੈ ਕਿ ਸਾਰੇ ਬੰਦਾ ਤਾਂ ਹਜੇ ਲਾਹੌਰ ਨਹੀਂ ਬੈਠੇ, ਬਾਹਰ ਹੀ ਬੈਠੇ ਨੇ ਬਹੁਤ ਸਾਰੇ ਵੇਖਣ ਵਾਲੇ, ਕਿ ਇੱਕ ਨਕਸ਼ਾ ਦੱਸੋ ਕਿ ਤਿਆਰੀਆਂ ਕੈਸੀਆਂ ਚੱਲ ਰਹੀਆਂ, ਛੱਤਾਂ ਦੇ ਕੀ ਹਾਲਾਤ ਜਾ ਰਹੇ ਨੇ, ਕਿਉਂਕਿ ਸੁਣਿਆ ਛੱਤਾਂ ਬੜੀਆਂ ਮਹਿੰਗੀਆਂ ਵਿਕਦੀਆਂ ਪਈਆਂ ਨੇ। ਬਿਸਮਿਲ੍ਲਾਹ ਰਹਿਮਾਨ ਰਹੀਮ। ਸਭ ਤੋਂ ਪਹਿਲੇ ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਬਾਰ-ਬਾਰ ਸਾਨੂੰ ਮਾਸ਼ਾਅੱਲਾ ਇਨਵੀਟੇਸ਼ਨ ਦਿੰਦੇ ਹੋ ਔਰ ਅਸੀਂ ਆਉਂਦੇ ਹਾਂ ਔਰ ਸਾਡੇ ਕੋਲ ਤੁਸੀਂ ਗੱਲਾਂ ਪੁੱਛਦੇ ਹੋ। ਇਹਦੇ ਵਿੱਚ ਬਿਲਕੁਲ ਤੁਸੀਂ ਵਜ੍ਹਾ ਫਰਮਾ ਰਹੇ ਹੋ ਕਿ ਇਸ ਵੇਲੇ ਛੱਤਾਂ ਜਿਹੜੀਆਂ ਨੇ ਵਿਕ ਰਹੀਆਂ ਨੇ 5-5 ਲੱਖ ਦੀ, 10-10 ਲੱਖ ਰੁਪਏ ਦੀ ਛੱਤ ਵਿਕਦੀ ਪਈ ਹੈ। ਤੇ ਇਹ ਉਹਨਾਂ ਲੋਕਾਂ ਵਾਸਤੇ ਹੀ ਉਹ ਲੋਕ ਇੰਟਰਟੇਨ ਕਰ ਰਹੇ ਨੇ ਜਿਹੜੇ ਬਾਹਰੋਂ ਓਵਰਸੀਜ਼ ਪਾਕਿਸਤਾਨ 'ਚ ਆ ਰਹੇ ਨੇ। 25 ਲੱਖ ਲੋਕ ਜਿਹੜੇ ਨੇ ਉਹ ਇਸ ਵੇਲੇ ਬਿਲਕੁਲ ਉਹਨਾਂ 'ਚ ਕਈ ਲੋਕ ਆ ਗਏ ਨੇ ਤੇ ਕਈ ਲੋਕ ਹਾਲੇ ਪਿੱਛੇ ਰਹੇ ਨੇ ਜਿਨ੍ਹਾਂ ਨੇ ਆਉਣਾ। ਤੇ ਲਾਜ਼ਮੀ ਗੱਲ ਹੈ ਉਹਨਾਂ ਵਾਸਤੇ ਇੰਟਰਟੇਨ ਤੇ ਅਸੀਂ ਕਰਨਾ ਹੀ ਕਰਨਾ ਨਾ ਜੀ। ਤੇ ਉਹ ਫਿਰ ਅਸੀਂ ਛੱਤਾਂ ਜਿਹੜੀਆਂ ਨੇ ਮੁਖਤਲਿਫ ਕਿਸਮ ਦੀਆਂ ਉਹ ਅਸੀਂ ਰੈਂਟ ਦੇ ਉੱਤੇ ਲਿੱਤੀਆਂ ਨੇ ਤਾਂ ਕਿ ਅਸੀਂ ਜਿਹੜੇ ਸਾਡੇ ਦੋਸਤ ਬਾਪ ਜਿਹੜੇ ਪਿਆਰ ਵਾਲੇ ਹੈਗੇ ਨੇ ਉਹਨਾਂ ਨੂੰ ਆ ਕੇ ਅਸੀਂ ਉਹਨਾਂ ਨੂੰ ਇੰਟਰਟੇਨ ਕਰਨਾ ਤੇ ਇਹ ਉਹਨਾਂ ਵਾਸਤੇ ਅਸੀਂ ਲੈ ਰਹੇ ਹਾਂ। ਤੇ ਬਾਕੀ ਕੰਮ ਸ਼ਮ ਜਿਹੜਾ ਹੋ ਰਿਹਾ ਜੀ ਉਹ ਬੜਾ ਅੱਛਾ ਹੋ ਰਿਹਾ ਕੰਮ। ਲੇਕਿਨ ਅਸੀਂ ਗਵਰਨਮੈਂਟ ਨੂੰ ਇੱਕ ਗੱਲ ਕਹੀਏ ਕਿ ਤੁਸੀਂ ਹੁਣ ਜਿੰਨਾ ਵੀ ਮਰਜ਼ੀ ਕੰਮ ਕਰ ਲਓ ਲੇਕਿਨ ਤੁਸੀਂ ਨਾ ਬਸੰਤ ਆਉਣ ਜਿਹੜਾ ਹੈਗਾ ਨਾ ਬੜਾ ਮੁਸ਼ਕਿਲ ਹੋ ਰਿਹਾ ਹੈ। ਤੇ ਤੁਹਾਡੀ ਮਿਹਰਬਾਨੀ ਇਹ ਹੈ ਕਿ ਤੁਸੀਂ ਕੋਈ ਸਾਡੇ ਵਾਸਤੇ ਨਜ਼ਰਸਾਨੀ ਕਰੋ ਤੇ ਦੂਸਰੇ ਸੂਬਿਆਂ ਦੇ ਉੱਤੋਂ ਜਿਹੜੀ ਜਿੱਥੇ ਡੋਰ ਪਤੰਗ ਹੈਗੀ ਹੈ ਉਹ ਸਾਨੂੰ ਲਿਆਉਣ ਦੀ ਇਜਾਜ਼ਤ ਦਿੱਤੀ ਜਾਏ, ਟ੍ਰੇਡਿੰਗ ਕੀਤੀ ਜਾਏ ਔਰ ਉਹ ਲੋਕ ਟ੍ਰੇਡ ਕਰਨ ਜਿਹਨਾਂ ਨੇ ਟ੍ਰੇਡਿੰਗ ਦਾ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਮੈਂ ਗੱਲ ਪਹਿਲੇ ਸੋਚ ਰਿਹਾ ਸੀਗਾ ਕਿ ਡਿਮਾਂਡ ਬਹੁਤ ਹਾਈ ਹੈ ਤੇ ਮਾਲ ਬੜਾ ਘੱਟ ਲੋਕ ਮਾਲ ਘਟੇਗਾ ਜੀ, ਬਿਲਕੁਲ ਘਟੇਗਾ ਜੀ। ਤੇ ਉਹਦੇ ਵਾਸਤੇ ਜਿਹੜੀ ਨਾ ਅਸੀਂ ਤਕੋਦੋ ਕਰਨੇ ਪਏ ਆ। ਅਸੀਂ ਕਮਿਸ਼ਨਰ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਨੂੰ ਔਰ ਅਸਿਸਟੈਂਟ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਔਨ ਕੀਤਾ, ਉਹਨਾਂ ਨੂੰ ਦੱਸਿਆ ਕਿ ਜਨਾਬ ਇਹ ਪ੍ਰੋਬਲਮ ਆ ਰਹੀ ਹੈ ਤੇ ਇਸ ਪ੍ਰੋਬਲਮ ਦਾ ਜਿਹੜਾ ਨਾ ਹੱਲ ਸੋਲੂਸ਼ਨ ਜਿਹੜਾ ਨਾ ਉਹ ਕੱਢੋ। ਤੇ ਉਹਨਾਂ ਨੇ ਹੋਪ ਤੇ ਦਿੱਤੀ ਹੈ ਕਿ ਇਨਸ਼ਾਅੱਲਾ ਤੁਹਾਨੂੰ 1-2 ਰੋਜ਼ ਦੇ ਵਿੱਚ ਅਸੀਂ ਇਨਸ਼ਾਅੱਲਾ ਤੁਹਾਨੂੰ ਦੱਸਦੇ ਹਾਂ ਜੀ।